ਕਿਹੜਾ ਪਿੰਡ ਹੈ ਬਾਪੂ ਜੀ? ਚਾਰ ਚੱਕ ਕਸੋਵਾਲ 14L 14L। ਹਾਂਜੀ, ਜ਼ਿਲ੍ਹਾ ਮਿੰਟਗੁਮਰੀ, ਤਹਿਸੀਲ ਚੀਚਾ ਵਤਨੀ। ਗੁਰਦੁਆਰਾ ਵੀ ਹੈ, ਉਹਦੀ ਗੁਰਦੁਆਰੇ ਦੀ ਹਿਫਾਜ਼ਤ ਕੀਤੀ ਜਾਂਦੀ ਹੈ। ਅਗਰ ਉਹ ਅਸੀਂ ਕਿਸੇ ਨੂੰ ਇਸਤੇਮਾਲ ਨਹੀਂ ਕਰ ਦਿੰਦੇ, ਉਹ ਵੀ ਇਬਾਦਤ ਗਾਹ ਦੇ ਤੌਰ 'ਤੇ ਉਹਨਾਂ ਦੀ ਸੀ ਅਤੇ ਅਸੀਂ ਉਹਦਾ ਇਹਤਰਾਮ ਕਰਦੇ। ਇਹ ਸਾਰੇ ਨੰਬਰਦਾਰ ਵੀ ਸਿੱਖ ਸਾਰੇ ਜਿੰਨੇ ਵੀ ਅਸੀਂ ਘੋੜੀਆਂ ਦਾ ਸਬਰ ਹੈ ਸਹੀ, ਅਸੀਂ ਉੱਥੇ ਰਹਿੰਦੇ ਸੀ ਜੀ। ਅੱਜ ਖੂਬ ਸਾਡਾ ਮੌਜੂਦ ਹੈ, ਅਸੀਂ ਉਹਦੀ ਨਿਸ਼ਾਨੀ ਰੱਖੀ ਹੋਈ ਆਪਣੇ ਅਜ਼ੀਜ਼ ਦੋਸਤਾਂ ਦੀ ਕਿ ਉਹਦੀ ਸੰਭਾਲ ਕੀਤੀ ਹੈ। ਅਸੀਂ ਉੱਤੇ ਰੰਗ ਸ਼ੰਗ ਕੀਤਾ ਹੈ, ਅੰਦਰ ਉਹਦੇ ਖੂਹ 'ਤੇ ਅੰਦਰਲੀ ਸਾਈਡ 'ਤੇ ਕੁਰਸੀਆਂ ਬਣਾਈਆਂ ਆ। ਹਾਂਜੀ, ਉਹਦੀ ਬੜੀ ਹਿਫਾਜ਼ਤ ਕਰਦਾ ਸੀ। ਬਾਪੂ ਹੁਣ ਉਮਰ ਕਿੰਨੀ ਹੈ ਜੀ? ਮੇਰੀ ਉਮਰ ਹੁਣ ਕੋਈ 84-85 ਸਾਲ ਦੀ ਹੈ। ਦਿਲ ਕਰਦਾ ਪਿੰਡ ਦੇਖਣ ਨੂੰ? ਆਓ ਜਾਵਾਂਗੇ ਤਾਂ ਦੇਖਾਂਗੇ, ਦੇਖ ਆਵਾਂਗੇ। ਨਹੀਂ ਕਦੇ ਯਾਦ ਆਉਂਦੀ ਹੈ? ਯਾਦ ਤਾਂ ਆਉਂਦੀਆਂ ਹੀ ਹੈ, ਵੀ ਯਾਦਾਂ ਤਾਂ ਆਉਂਦੀਆਂ ਹੁਣ। ਅਸਲਾਮੁਅਲੈਕੁਮ, ਸਤਿ ਸ਼੍ਰੀ ਅਕਾਲ, ਨਮਸਤੇ। ਮੈਂ ਸ਼ਾਹਜ਼ੇਬ ਅਲੀ, ਜਿਵੇਂ ਸਾਂਝਾ ਪੰਜਾਬ ਦੇ ਸ਼ੋਅ ਤਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦਾ ਹਾਂ। ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸਾਹੀਵਾਲ ਦੇ ਪਿੰਡ ਕਸੋਵਾਲ, ਚਾਰ ਚੱਕ 14L ਦੇ ਵਿੱਚ। 47 ਦੀ ਵੰਡ ਤੋਂ ਪਹਿਲਾਂ ਇਹ ਪਿੰਡ ਸਿੱਖਾਂ ਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ, ਜੋ ਅਸੀਂ ਆਪ ਸਭ ਨੂੰ ਵਿਖਾਵਾਂਗੇ। ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਸੰਪਰਕ ਕੀਤਾ ਦਰਸ਼ਨ ਸਿੰਘ ਜੀ ਨੇ, ਜੋ ਕਿ 1947 ਦੀ ਵੰਡ ਤੋਂ ਪਹਿਲਾਂ ਚਾਰ ਚੱਕ 14L ਕਸੋਵਾਲ ਦੇ ਵਸਨੀਕ ਸੀ, ਜਿੱਥੇ ਅਸੀਂ ਅੱਜ ਮੌਜੂਦ ਹਾਂ। ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਸਾਰਿਆਂ ਨੂੰ। ਅੱਜ ਅਸੀਂ ਬੈਠੇ ਹੋਏ ਹਾਂ ਬਾਪੂ ਜੀ ਉਹਨਾਂ ਕੋਲ, ਪਿੰਡ ਅਬਿਆਣਾ ਨੰਗਲ। ਇਹ ਬਾਪੂ ਜੀ ਹੁਣੀ ਜਿਹੜੇ ਆ ਉਹ 47 ਵੇਲੇ ਪਾਕਿਸਤਾਨ ਤੋਂ ਉੱਜੜ ਕੇ ਇੱਥੇ ਪੰਜਾਬ ਦੇ ਵਿੱਚ ਆ ਕੇ ਬੈਠੇ ਆ। ਪਿੰਡ ਇਹਨਾਂ ਦਾ ਨੰਗਲ ਆ, ਅਬਿਆਣੇ ਦੇ ਲਾਗੇ। ਤੇ ਬਾਪੂ ਜੀ ਨਾਲ ਕਰਦੇ ਹਾਂ ਗੱਲਬਾਤ, ਤੇ ਬਾਪੂ ਜੀ ਦਾ ਪਿੰਡ ਲੱਭਣ ਦੀ ਆਪਾਂ ਕੋਸ਼ਿਸ਼ ਕਰ ਰਹੇ ਹਾਂ, ਜਿਹੜਾ ਪਾਕਿਸਤਾਨ ਲਹਿੰਦੇ ਪੰਜਾਬ ਦੇ ਵਿੱਚ ਆ। ਉਧਰ ਬਾਪੂ ਜੀ ਉਹਨਾਂ ਦਾ ਪਿੰਡ ਲੱਭ ਕੇ ਇਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ੍ਰੀ ਅਕਾਲ ਜੀ। ਕਿਆ ਨਾਮ ਹੈ ਬਾਪੂ ਜੀ ਤੁਹਾਡਾ? ਮੈਨੂੰ ਦਰਸ਼ਨ ਸਿੰਘ ਹੈ ਜੀ। ਦਰਸ਼ਨ ਸਿੰਘ ਹੈ ਜੀ। ਹਾਂਜੀ। ਤੇ ਤੁਹਾਡੇ ਬਾਪੂ ਜੀ ਦਾ ਨਾਮ ਕਿਆ ਸੀ, ਫਾਦਰ ਸਾਹਿਬ ਦਾ? ਸ੍ਰੀ ਪ੍ਰਭੂ ਰਾਮ ਜੀ। ਪ੍ਰਭੂ ਰਾਮ ਜੀ। ਤੇ ਦਾਦਾ ਜੀ ਦਾ? ਦਾਦੇ ਨੇ ਗੈਂਡਾ। ਹਾਂਜੀ, ਗੈਂਡਾ। ਗੈਂਡਾ। ਹਾਂਜੀ, ਗੈਂਡਾ ਕਹਿੰਦੇ ਸੀ, ਪੱਕਾ ਨਾਮ ਹੀ ਗੈਂਡਾ ਸੀ? ਪੱਕਾ ਗੈਂਡਾ। ਹਾਂਜੀ। ਅੱਛਾ ਜੀ। ਦਾਦੇ ਦਾ ਨਾਮ ਗੈਂਡਾ ਤੇ ਬਾਪੂ ਦਾ ਨਾਮ ਪ੍ਰਭੂ ਰਾਮ ਜੀ। ਤੇ ਤੁਹਾਡਾ ਨਾਮ? ਮੇਰਾ ਨਾਮ ਦਰਸ਼ਨ ਸਿੰਘ। ਹਾਂਜੀ। ਮੇਰੇ ਚਾਚੇ ਦੇ ਨਾਮ ਬੂਟਾ ਸਿੰਘ ਦਾ। ਅੱਛਾ ਜੀ। ਹਾਂਜੀ। ਤੇ ਬਾਪੂ ਜੀ ਉਹਨਾਂ ਦਾ ਜਿਹੜਾ ਪਿਛਲਾ ਪਿੰਡ ਆ ਉਹ ਪਾਕਿਸਤਾਨ ਦੇ ਵਿੱਚ ਆ। ਕਿਹੜਾ ਪਿੰਡ ਆ ਬਾਪੂ ਜੀ? ਚਾਰ ਚੱਕ ਕਸੋਵਾਲ 14L 14L। ਹਾਂਜੀ, ਜ਼ਿਲ੍ਹਾ ਮਿੰਟਗੁਮਰੀ, ਤਹਿਸੀਲ ਚੀਚਾ ਵਤਨੀ। ਜ਼ਿਲ੍ਹਾ ਮਿੰਟਗੁਮਰੀ, ਤਹਿਸੀਲ ਚੀਚਾ ਵਤਨੀ। ਚੀਚਾ ਵਤਨੀ। ਹਾਂਜੀ। ਠੀਕ ਹੈ। ਬਾਪੂ ਜੀ ਕਿੰਨੀ ਉਮਰ ਸੀ ਜਦੋਂ ਤੁਸੀਂ ਉਧਰੋਂ ਇੱਥੇ ਆਏ? ਮੇਰੀ ਉਸ ਵੇਲੇ ਤਕਰੀਬਨ 11 ਸਾਲ ਦੀ, 11-12 ਸਾਲ ਦੀ। ਮੈਂ ਚੌਥੀ 'ਚ ਪੜ੍ਹਦਾ ਤਾ। ਅੱਛਾ, ਚੌਥੀ 'ਚ ਪੜ੍ਹਦੇ ਤੁਸੀਂ? ਹਾਂਜੀ। ਠੀਕ ਹੈ ਜੀ। ਤੇ ਬਾਪੂ ਜੀ ਪਿੰਡ ਬਾਰੇ ਯਾਦ ਆ ਕੁਛ? ਹਾਂਜੀ ਹਾਂਜੀ, ਪਿੰਡ ਦਾ ਸਾਰਾ ਯਾਦ ਹੈ। ਅੱਛਾ ਜੀ। ਤੇ ਪਿੰਡ ਬਾਰੇ ਤੁਹਾਡੇ ਤੋਂ ਪੁੱਛਦੇ ਆ ਕੁਛ ਪਹਿਲਾਂ ਤਾਂ। ਹਾਂਜੀ। ਪਿੰਡ ਵਿੱਚ ਜਿਹੜਾ ਸਕੂਲ ਤੁਸੀਂ ਪੜ੍ਹਦੇ ਰਹੇ ਆ, ਹਾਂਜੀ, ਉਹ ਤੁਹਾਡੇ ਪਿੰਡ ਵਿੱਚ ਹੀ ਸਕੂਲ ਸੀ ਜਾਂ ਬਾਹਰ ਸੀਗੇ ਹੋਰ ਉਹ ਪਿੰਡ? ਬਾਹਰ ਸੀ। ਜਦੋਂ ਅਸੀਂ ਮੀਆਂ ਆਪਣੇ ਸਟੇਸ਼ਨ ਤੋਂ ਆਉਂਦੇ ਸੀ ਨਾ, ਕਿਹੜੇ ਸਟੇਸ਼ਨ ਤੋਂ? ਆਪਣੇ ਚਾਰ ਚੱਕ ਕਸੋਵਾਲ ਦੇ ਸਟੇਸ਼ਨ ਤੋਂ ਆਉਂਦੇ ਸੀ ਨਾ ਪਿੰਡ ਨੂੰ, ਹਾਂਜੀ। ਤਾਂ ਉਹਦੇ ਖੱਬੇ ਸੱਜੇ ਹੱਥ ਨੂੰ ਸਾਡਾ ਸਕੂਲ ਤੇ, ਉਹਦੇ ਨਾਲ ਹੀ ਫਿਰ ਸਾਡੇ ਬੰਦਿਆਂ ਦਾ ਹਸਪੀਟਲ ਸੀ। ਅੱਛਾ ਜੀ। ਹਾਂਜੀ। ਯਾਨੀ ਉੱਥੇ ਨਾਲ ਹਸਪਤਾਲ ਵੀ ਸੀ? ਹਸਪਤਾਲ ਵੀ। ਹਾਂਜੀ। ਸਰਕਾਰੀ ਸੀ? ਸਰਕਾਰੀ ਦਾ। ਉੱਥੇ ਜਿਹੜਾ ਤੁਸੀਂ ਸਕੂਲ ਪੜ੍ਹੇ, ਕਿਹੜੀ ਕਲਾਸ ਤੱਕ ਗਏ ਆ ਸਕੂਲ ਉੱਥੇ ਤੁਸੀਂ? ਮੈਂ ਚੌਥੀ ਜਮਾਤ ਤੱਕ ਗਿਆ ਉੱਥੇ। ਸਕੂਲ ਦਾ ਨਾਮ ਕਿਆ ਸੀ ਬਾਪੂ ਜੀ? ਸਕੂਲ ਦਾ ਨਾਂ ਤਾਂ ਇਹੀ ਤਾਂ ਬਸ ਚਾਰ ਚੱਕ ਕਸੋਵਾਲ ਦਾ ਸਕੂਲ ਦਾ ਹੀ ਨਾਂ ਤਾਂ ਪੈਂਦਾ ਤਾਂ। ਉੱਥੇ ਬਹੁਤਾ ਨਵਾਂ ਦਾ ਹਜਾ ਬਣਿਆ ਨਹੀਂ ਤਾਂ। ਠੀਕ ਹੈ। ਤੇ ਚੌਥੀ ਤੱਕ ਪੜ੍ਹੇ ਉੱਥੇ? ਹਾਂਜੀ। ਤੇ ਕੋਈ ਤੁਹਾਨੂੰ ਟੀਚਰ ਕਿਹੜਾ ਪੜ੍ਹਾਉਂਦੇ ਸੀ ਉਸ ਟਾਈਮ ਤੇ, ਕੋਈ ਯਾਦ ਹੈ ਕਿਸੇ ਦਾ ਆਪਣੇ ਦਾ? ਬਸ ਟੀਚਰ ਤਾਂ ਇੱਕ ਮੁਸਲਮਾਨ ਰਮਜ਼ਾਨ ਤਾਂ ਸਾਡਾ। ਅੱਛਾ ਜੀ। ਲੰਮਾ ਜਿਹਾ 18 ਚੱਕ ਤੇ ਆਉਂਦਾ ਤਾ। ਅੱਛਾ, 18 ਚੱਕ ਤੋਂ ਆਉਂਦਾ ਸੀ ਉਹ। ਹਾਂਜੀ। ਵਾਲੇਕੁਮ ਬਾਬਾ ਜੀ। ਹੋਰ ਸਲਾਮ ਜੀ। ਕੀ ਹਾਲ ਹੈ ਜੀ ਤੁਹਾਡਾ? ਠੀਕ ਹੈ ਜੀ। ਕੀ ਨਾਮ ਕੀ ਬਾਬਾ ਜੀ ਤੁਹਾਡਾ? ਸ਼ਬੀਰ ਅਹਿਮਦ। ਸ਼ਬੀਰ ਅਹਿਮਦ। ਤੇ ਤੁਹਾਡੇ ਵਾਲਿਦ ਸਾਹਿਬ ਦਾ ਜੀ? ਅੱਲਾ ਬਖਸ਼। ਅੱਲਾ ਬਖਸ਼। ਅੱਛਾ ਜੀ। ਤੇ ਜਦੋਂ 1947 ਦੀ ਵੰਡ ਤੋਂ ਪਹਿਲਾਂ ਬਾਬਾ ਜੀ ਇੱਥੇ ਕਸੋਵਾਲ 'ਚ ਰਹਿੰਦੇ ਸੀ ਜਾਂ ਉੱਧਰ ਆਏ ਜੀ? ਮੇਰੇ ਵਾਲਦ ਸਾਹਿਬ ਦੀ ਇੱਥੇ ਸਰਵਿਸ ਸੀ। ਸਹੀ। ਪਹਿਲੇ ਅਸੀਂ ਬੀਚ ਨੂੰ ਰਹਿੰਦੇ ਰਹੇ ਹਾਂ। ਅੱਛਾ। ਉਸ ਤੋਂ ਬਾਅਦ ਟ੍ਰਾਂਸਫਰ ਹੋ ਗਈ ਇੱਥੇ ਕਸੋਵਾਲ। ਸਹੀ।
ਫਿਰ ਕਸਵਾਲ ਆ ਕੇ ਤੇ ਮੈਂ ਇੱਥੇ ਫਸਟ ਕਲਾਸ ਜਮਾ ਦਾਖਲ ਹੋਇਆ। ਸਹੀ। ਤੇ ਜਿਹੜਾ ਸਕੂਲ ਹੈਗਾ ਸਕੂਲ ਸਕੂਲ ਵੀ ਉਹ ਜਿਹੜਾ ਉਦੋਂ ਸੀ, ਹਾਂਜੀ ਫਿਰ ਬਾਅਦ 'ਚ ਮੈਟ੍ਰਿਕ ਹੋਇਆ, ਫਿਰ ਕਾਲਜ ਬਣਿਆ। ਸਹੀ। ਤੇ ਲੇਕਿਨ ਜਿਹੜੀ ਇਮਾਰਤ ਉਸ ਵੇਲੇ ਦੀ ਬਣੀ ਹੈ ਮਿਡਲ ਸਕੂਲ ਦੀ, ਹਾਂਜੀ ਉਹ ਕਾਇਮ ਦੈਮ ਆ। ਓਕੇ ਆਂਦੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਦਰਸ਼ਨ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਰੇਲਵੇ ਸਟੇਸ਼ਨ ਤੋਂ ਆਉਂਦਿਆਂ ਸੱਜੇ ਹੱਥ ਉਹਨਾਂ ਦਾ ਸਕੂਲ ਸੀ, ਜੋ ਕਿ ਤੁਸੀਂ ਦੇਖ ਸਕਦੇ ਜੇ ਹੁਣ ਵੀ ਮੌਜੂਦ ਹੈ। ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਸੀ 4 ਚੱਕ 14 ਐਲ ਕਸੋਵਾਲ ਦੇ ਸਕੂਲ ਦੇ ਬਿਲਕੁਲ ਨਾਲ ਹੀ ਹਸਪੀਟਲ ਸੀ, ਜੋ ਕਿ ਤੁਸੀਂ ਦੇਖ ਸਕਦੇ ਹੋ ਅੱਜ ਵੀ ਉੱਥੇ ਹੀ ਮੌਜੂਦ ਹੈ। ਅੱਛਾ ਜੀ। ਤੇ ਬਾਕੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਸੀ? ਹਾਂਜੀ, ਗੱਬਾ ਗੁਰਦੁਆਰਾ ਸੀ, ਨਾਲ ਗੱਬਾ ਚੌਕ ਸੀ। ਨਹੀਂ, ਕਿੱਥੇ ਕੋਈ ਨਿਸ਼ਾਨੀ ਦੱਸੋ ਗੁਰਦੁਆਰਾ ਸਾਹਿਬ ਕਿੱਥੇ ਸੀ ਪਿੰਡ ਦੇ ਵਿੱਚ? ਜਦ ਆਪਾਂ ਐਂਟਰੀ ਕਰਦੇ ਹਾਂ ਉਸ ਤੋਂ ਬਾਅਦ ਕਿੱਥੇ ਸੀ? ਉਹਦੇ ਐਂਟਰੀ ਕਰਨੇ ਦੇ ਗੱਬਾ ਚੌਕ ਹੈ, ਚੌਕ ਦੇ ਵਿੱਚ ਖੂਹ ਤਾਂ, ਖੂਹ ਦੇ ਨਾਲ ਪਿੱਪਲ ਹੈ ਬਹੁਤ ਬੜਾ। ਅੱਛਾ ਪਿੱਪਲ ਜੀ। ਦੀਆਂ ਜਿਹੜੀਆਂ ਜੜ੍ਹਾਂ ਉਹ ਵੀ ਖੂਹ ਦੇ ਵਿੱਚ ਪੁੱਜੀਆਂ ਹੋਈਆਂ। ਅੱਛਾ ਜੀ। ਉਹ ਪਿੱਪਲ ਦੇ ਨਾਲ ਮੋਹਰਾ ਗੁਰਦੁਆਰਾ ਸੀ। ਅੱਛਾ ਜੀ। ਹਾਂਜੀ। ਯਾਨੀ ਪਿੱਪਲ ਹੈ, ਪਿੱਪਲ ਦੇ ਨਾਲ ਖੂਹ ਆ, ਹਾਂਜੀ ਤੇ ਖੂਹ ਦੇ ਸਾਹਮਣੇ ਜਿਹੜਾ ਹੈ ਉਹ- ਗੁਰਦੁਆਰਾ ਸਾਹਿਬ ਹੈ। ਹਾਂਜੀ ਉਹ ਦੂਜੇ ਪਾਸੇ ਸੀ ਉਹਦੇ, ਹੈ ਨਾ? ਹਾਂਜੀ ਹਾਂਜੀ, ਠੀਕ ਹੈ ਜੀ। ਤੇ ਉਹ ਪਿੱਪਲ ਦੀ ਜਿਹੜਾ ਖੂਹ 'ਚ ਪੁੱਜੀਆਂ ਸੀ, ਮਤਲਬ ਕਾਫੀ ਪੁਰਾਣਾ ਪਿੱਪਲ ਹੋਣਾ ਉਹ। ਬਹੁਤ ਪੁਰਾਣਾ ਪਿੱਪਲ ਦਾ। ਹਾਂਜੀ ਇੱਥੇ ਕੋਈ ਗੁਰਦੁਆਰਾ ਜਾਂ ਕੋਈ ਪੁਰਾਣਾ ਖੂਹ ਹੈ? ਹਾਂਜੀ ਇੱਥੇ ਖੂਹ ਸੀ ਜੀ, ਮਾਸ਼ਾਅੱਲਾ ਉਹਦਾ ਪਾਣੀ ਸਾਰੇ ਪਿੰਡ ਨੇ ਪੀਤਾ ਤੇ ਹੁਣ ਤੇ ਘਰ ਘਰ ਮੋਟਰਾਂ ਲੱਗ ਗਈਆਂ। ਬਾਬਾ ਜੀ ਜਿਹੜਾ ਖੂਹ ਹੈਗਾ ਸੀ ਉਹ ਅੱਜ ਵੀ ਮੌਜੂਦ ਹੈ ਖੂਹ ਇੱਥੇ? ਬਿਲਕੁਲ ਜੀ, ਅੱਜ ਖੂਹ ਸਾਡਾ ਮੌਜੂਦ ਹੈ। ਅਸੀਂ ਉਹਦੀ ਨਿਸ਼ਾਨੀ ਰੱਖੀ ਹੋਈ ਹੈ ਆਪਣੇ ਅਜ਼ੀਜ਼ ਦੋਸਤਾਂ ਦੀ ਕਿ ਉਹਦੀ ਸੰਭਾਲ ਕੀਤੀ ਹੈ। ਅਸੀਂ ਉੱਤੇ ਰੰਗ ਸ਼ੰਗ ਕੀਤਾ ਹੈ, ਅੰਦਰ ਉਹਦੇ ਖੂਹ ਤੇ ਅੰਦਰਲੀ ਸਾਈਡ ਤੇ ਕੁਰਸੀਆਂ ਬਣਾਈਆਂ ਆ। ਹਾਂਜੀ, ਉਹਦੀ ਬੜੀ ਹਿਫਾਜ਼ਤ ਕਰਦਾ ਸੀ। ਇੱਥੇ ਕੋਈ ਗੁਰਦੁਆਰਾ ਵੀ ਸੀ ਆਪਣੇ? ਹਾਂਜੀ, ਗੁਰਦੁਆਰਾ ਵੀ ਹੈ, ਉਹਦੀ ਗੁਰਦੁਆਰੇ ਦੀ ਹਿਫਾਜ਼ਤ ਕੀਤੀ ਜਾਂਦੀ ਹੈ। ਅਗਰ ਉਹ ਅਸੀਂ ਕਿਸੇ ਨੂੰ ਇਸਤੇਮਾਲ ਨਹੀਂ ਕਰ ਦਿੰਦੇ, ਉਹ ਵੀ ਇਬਾਦਤਗਾਹ ਦੇ ਤੌਰ ਤੇ ਉਹਨਾਂ ਦੀ ਸੀ ਤੇ ਅਸੀਂ ਉਹਦਾ ਇਸਤਰਾਮ ਕਰਦੇ। ਤੇ ਤੁਸੀਂ ਦੇਖ ਸਕਦੇ ਹੋ ਇਹ ਪਿੰਡ ਕਸੋਵਾਲ ਦੇ ਵਿੱਚ ਮੇਨ ਰੋਡ ਹੈ ਜੋ ਕਿ ਖੂਹ ਤੇ ਗੁਰਦੁਆਰਾ ਸਾਹਿਬ ਨੂੰ ਜਾਂਦਾ ਹੈ। ਤੇ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਦੇ ਮਕਾਨ ਹੁਣ ਸਾਰੇ ਪੱਕੇ ਮਕਾਨ ਬਣ ਚੁੱਕੇ ਨੇ, ਜੋ ਕਿ 1947 ਦੀ ਵੰਡ ਤੋਂ ਪਹਿਲਾਂ ਸਾਰੇ ਕੱਚੇ ਮਕਾਨ ਸੀ। ਤੇ ਜੇ ਗੱਲ ਕਰੀਏ ਖੂਹ ਦੀ, ਤੇ ਖੂਹ ਦੀ ਨਿਸ਼ਾਨੀ ਅੱਜ ਵੀ ਉੱਥੇ ਹੀ ਮੌਜੂਦ ਹੈ ਜਿੱਥੇ 1947 ਦੀ ਵੰਡ ਤੋਂ ਪਹਿਲਾਂ ਮੌਜੂਦ ਸੀ, ਲੇਕਿਨ ਖੂਹ ਖਤਮ ਕਰਕੇ ਇੱਥੇ ਮੁਸਾਫਰਖਾਨਾ ਬਣਾ ਦਿੱਤਾ ਗਿਆ। ਤੇ ਤੁਸੀਂ ਦੇਖ ਸਕਦੇ ਜੇ 1947 ਦੀ ਵੰਡ ਤੋਂ ਬਾਅਦ ਵੀ ਅੱਜ ਵੀ ਕਸੋਵਾਲ 4 ਚੱਕ 14 ਐਲ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਮੌਜੂਦ ਹੈ। ਇਸ ਇਮਾਰਤ ਦੇ ਅੰਦਰ ਜਾਂਦੇ ਰਾਹ ਸਾਰੇ ਬੰਦ ਕਰ ਦਿੱਤੇ ਗਏ ਹਨ। ਇੱਥੋਂ ਗੁਰਦੁਆਰਾ ਸਾਹਿਬ ਦੇ ਅੰਦਰ ਦੇ ਹਾਲਾਤ ਦੇਖੇ ਜਾ ਸਕਦੇ ਨੇ, ਜੋ ਅਸੀਂ ਆਪ ਸਭ ਨੂੰ ਦਿਖਾਵਾਂਗੇ। 1947 ਦੀ ਵੰਡ ਤੋਂ ਬਾਅਦ ਦਾ ਲਾਵਾਰਸ ਪਿਆ ਇਹ ਗੁਰਦੁਆਰਾ ਸਾਹਿਬ ਅੱਜ ਵੀ ਆਪਣੇ ਵਾਰਸਾਂ ਦੀ ਉਡੀਕ ਕਰਦਾ ਹੈ। ਤੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਟਾਈਮ ਗੁਜ਼ਰਦਾ ਜਾ ਰਿਹਾ ਹੈ, ਉਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਇਹ ਇਮਾਰਤ ਖੰਡਰ ਤੋਂ ਖੰਡਰ ਹੁੰਦੀ ਜਾ ਰਹੀ ਹੈ। 1947 ਦੀ ਵੰਡ ਤੋਂ ਪਹਿਲਾਂ ਇੱਥੇ ਹੀ ਛੋਟੀ ਜਿਹੀ ਡਾਕ ਸੀ, ਜੋ ਕਿ ਹੁਣ ਡਾਕਖਾਨਾ ਬਣਾ ਦਿੱਤਾ ਗਿਆ। ਤੇ ਬਾਪੂ ਜੀ ਤੁਹਾਡਾ ਜਿਹੜਾ ਪਿੰਡ ਸੀ 4 ਚੱਕ ਕਸੋਵਾਲ, ਉੱਥੇ ਆਬਾਦੀ ਕਿਹਨਾਂ ਦੀ ਸੀ ਜ਼ਿਆਦਾ? ਉਹਦਾ ਜ਼ਿਆਦਾ ਸੈਣੀਆਂ ਦੀ ਆਬਾਦੀ ਦੀ, ਬਾਕੀ ਹੋਰ ਜਾਤੀਆਂ ਵੀ ਹੈਗੀਆਂ ਤੇ ਸਾਰੀਆਂ। ਹੋਰ ਕਿਹੜੀ ਕਿਹੜੀ ਜਾਤ ਸੀ? ਹਰੀਜਨ ਤੇ ਮੁਸਲਮਾਨ ਤੇ ਨਾਈ, ਝੀਰ, ਛਿੰਬੇ, ਇਹ ਸਾਰੀਆਂ ਜਾਤਾਂ ਦੀਆਂ, ਤਖਾਣ, ਲੋਹਾਰ, ਅੱਛਾ ਇਹ ਜੀ। ਸਾਰੇ ਉੱਥੇ ਦੇ। ਯਾਨੀ ਕਈ ਜਾਤਾਂ ਸੀ ਤੁਹਾਡਾ ਪਿੰਡ ਹਾਂਜੀ। ਵੱਡਾ, ਤੇ ਕਿੰਨੀ ਕੁ ਆਬਾਦੀ ਸੀ? ਬਹੁਤ ਬੜਾ ਪਿੰਡ ਤਾਂ ਜੀ, ਸਾਰੇ ਉਹਨਾਂ ਸਾਰੇ ਪਿੰਡਾਂ ਵਿੱਚੋਂ ਸਾਡਾ ਪਿੰਡ ਮਸ਼ਹੂਰ ਤਾਂ। ਅੱਛਾ ਜੀ, ਤੁਹਾਡਾ ਪਿੰਡ ਮਸ਼ਹੂਰ ਤਾਂ ਕਿਹੜੀ ਗੱਲ ਤੋਂ ਮਸ਼ਹੂਰ ਤਾਂ? ਮਸ਼ਹੂਰ ਤਾਂ ਕਿਉਂਕਿ ਸਾਰੀਆਂ ਚੀਜ਼ਾਂ, ਸਟੇਸ਼ਨ ਵੀ ਤਾਂ ਉੱਥੇ, ਅੱਛਾ ਤਾਰ ਜੀ। ਘਰ ਤਾਂ, ਅੱਛਾ ਜੀ। ਟੈਲੀਫੋਨ ਮਤਲਬ ਟੈਲੀਫੋਨ ਦਾ ਵੀ ਸਿਲਸਿਲਾ ਤਾਂ, ਤੇ ਅੱਛਾ ਜੀ। ਡੰਗਰਾਂ ਦਾ ਸ਼ਫਾਖਾਨਾ ਤਾਂ, ਅੱਛਾ ਜੀ। ਤੇ ਬੰਦਿਆਂ ਦਾ ਸਕੂਲ ਤਾਂ, ਤੇ ਸਟੇਸ਼ਨ ਤਾਂ, ਮੰਡੀ ਤੀ, ਉੱਥੋਂ ਹੀ ਕਣਕ ਲੱਦ ਕੇ ਜਾਂਦੀ ਸੀ ਬਾਹਰਲੇ ਸੂਬਿਆਂ ਨੂੰ। ਅੱਛਾ ਜੀ। ਹਾਂਜੀ। ਯਾਨੀ ਮੰਡੀ ਵੀ ਆਪਣੇ ਪਿੰਡ ਵਿੱਚ ਸੀ, ਹੈ ਨਾ? ਪਿੰਡ ਦੇ ਨਾਲ ਤੀ, ਠੀਕ ਹੈ ਜੀ। ਮੰਡੀ ਨਹੀਂ ਸੀ ਵੈਸੇ, ਜਿੰਨਾ ਵੀ ਗੋਦਾਮ ਤਾਂ ਸਾਰਾ ਉੱਥੇ ਨਾਲ ਤਾਂ। ਠੀਕ ਹੈ ਜੀ। ਹਾਂਜੀ। ਤੇ ਆਪੂ ਜਿਹੜਾ ਪਿੰਡ ਦੇ ਵਿੱਚ ਆਬਾਦੀ ਵੀ ਦੱਸਿਆ ਸਾਰੀ ਆ ਸਰਦਾਰਾਂ ਦੀ ਜ਼ਿਆਦਾ ਸੀ, ਮੁਸਲਮਾਨਾਂ ਦੇ ਕਿੰਨੇ ਘਰ ਸੀ? ਮੁਸਲਮਾਨਾਂ ਦੇ ਤਾਂ ਇੱਕ ਤੇਲੀ ਦੇ, ਬਾਕੀ ਇੱਕ ਦੋ ਹੋਰ ਤੇ ਜਿਹੜੇ ਮਤਲਬ ਬਾਜਾ ਬੂਜਾ ਵਜਾਉਂਦੇ ਤੇ, ਅੱਛਾ ਤੇ ਜੀ। ਇਹਨਾਂ ਦੇ 5-4 ਘਰ ਤੇ।
ਅੱਛਾ ਜੀ। ਹਾਂਜੀ। ਤੇ ਜਿਹੜਾ ਉੱਥੇ ਪਹਿਲੇ ਨੰਬਰਦਾਰ ਕੌਣ ਸੀ ਤੁਹਾਡੇ ਟਾਈਮ ਤੇ? ਉੱਥੇ ਸਾਡੇ ਬਜ਼ੁਰਗ ਸਰਦਾਰ ਆਪਣਾ ਬਾਬਾ ਵੀਰ ਸਿੰਘ ਤੇ ਸਾਡੇ ਵੀਰ ਸਿੰਘ ਲੰਬੜਦਾਰ ਦੇ। ਵੀਰ ਸਿੰਘ ਨੰਬਰਦਾਰ ਤੇ ਹੈ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਉੱਥੇ ਤੇ ਜਦੋਂ ਤੁਸੀਂ ਇੱਧਰ ਆਏ ਜੇ ਕੱਸੋਵਾਲ 'ਚ, ਉਦੋਂ ਤੁਸੀਂ ਮਤਲਬ ਕਿ ਇੱਥੇ ਉਦੋਂ ਸਰਦਾਰ ਉਦੋਂ ਵੰਡ ਤੋਂ ਪਹਿਲਾਂ ਇੱਥੇ ਆਏ ਸੀ ਕਿ ਵੰਡ ਤੋਂ ਬਾਅਦ? ਵੰਡ ਤੋਂ ਪਹਿਲੇ। ਵੰਡ ਤੋਂ ਪਹਿਲੇ ਇੱਥੇ ਆਏ ਹਾਂ। ਸੀ। ਤੇ ਜਦੋਂ ਤੁਸੀਂ ਇੱਥੇ ਆਏ ਸੀ, ਇੱਥੇ ਕੋਈ ਸਿੱਖ ਸਰਦਾਰ ਜਾਂ ਮੁਸਲਮਾਨ ਦੋਵੇਂ ਕਿੰਨੀ ਤਾਦਾਦ ਜ਼ਿਆਦਾ ਸੀ ਇੱਥੇ ਪਿੰਡ 'ਚ? ਇੱਥੇ ਜ਼ਿਆਦਾ ਜਿਹੜੇ ਸੀ ਨਾ ਜੀ, ਮੁਸਲਮਾਨਾਂ ਦੇ ਤਾਂ ਇੱਕ ਦੋ ਘਰ ਹੀ ਸੀਗੇ। ਇੱਕ ਤੇਲੀਆਂ ਦਾ ਘਰ ਸੀ, ਹਾਂਜੀ, ਬਾਊ ਤੇਲੀ। ਸਹੀ। ਇੱਕ ਇੱਥੇ ਹੈ ਸੀ ਚੌਕੀਦਾਰ। ਸਹੀ। ਉਸ ਤੋਂ ਇਲਾਵਾ ਮੁਸਲਮਾਨ ਇੱਥੇ ਹੋਰ ਕੋਈ ਨਹੀਂ ਸੀ। ਇਹ ਸਾਰੇ ਨੰਬਰਦਾਰ ਵੀ ਸਿੱਖ, ਸਾਰੇ ਜਿੰਨੇ ਵੀ ਅਸੀਂ ਘੋੜੀਆਂ ਦਾ ਸਬਲ ਹੈ, ਸਹੀ। ਅਸੀਂ ਉੱਥੇ ਰਹਿੰਦੇ ਸੀ। ਅੱਛਾ ਅੱਛਾ ਅੱਛਾ। ਤੇ ਜ਼ਖੀਰੇ ਦੀ ਤਰਫ ਹੈ ਸੀ ਉਹ ਮਤਲਬ ਸਬਲ। ਸਹੀ। ਉਹ ਜਿਹੜਾ ਆਖਰੀ ਮਰਬਾ ਸੀ ਉੱਥੇ, ਕਿਉਂਕਿ ਅਸੀਂ ਉਦੋਂ ਬੱਚੇ ਹੀ ਸੀ, ਸਾਨੂੰ ਉਹਨਾਂ ਦੇ ਪੂਰੇ ਨਾਂ ਤੇ ਯਾਦ ਨੇ। ਜੀ ਜੀ। ਉਹ ਸਾਡੇ ਕੋਲ ਬੈਠੇ ਰਹਿੰਦੇ ਸੀ, ਅਸੀਂ ਉਹਨਾਂ ਕੋਲ ਬੈਠੇ ਰਹਿੰਦੇ ਸੀ। ਤੇ ਉੱਥੇ ਆਪਣੀ ਜ਼ਮੀਨ ਕਿੰਨੀ ਕੁ ਸੀ? ਸਾਡੇ ਫਾਦਰ ਨੂੰ ਔਰ ਸਾਡੇ ਚਾਚਾ ਜੀ ਨੂੰ ਇੱਕ ਮਰਬਾ ਦਾ। ਇੱਕ ਮੁਰੱਬਾ ਯਾਨੀ 50 ਕਿੱਲੇ? 25 ਕਿੱਲੇ। 25 ਕਿੱਲੇ। 25 ਕਿੱਲੇ ਹਾਂਜੀ। ਠੀਕ ਹੈ ਜੀ। ਹਾਂਜੀ। ਤੇ ਬਾਕੀ ਬਾਪੂ ਜੀ ਇੱਕ ਗੱਲ ਦੱਸੋ, ਤੁਹਾਡਾ ਪਿੰਡ ਦੇ ਵਿੱਚ ਘਰ ਕਿੱਥੇ ਕੁ ਸੀ? ਸਾਡਾ ਘਰ ਹੁਣ ਇਸ ਤਰ੍ਹਾਂ ਅਸੀਂ ਤੁਹਾਨੂੰ ਕਹਿ ਦੱਸ ਸਕਦੇ ਹਾਂ, ਸਿੱਧੀ ਜਿਹੜੀ ਸੜਕ ਜਾਂਦੀ ਸੀ ਨਾ ਖੂਹ ਤੇ, ਚੌਂਕ ਤੁਸੀਂ ਦੱਸਿਆ ਚੌਕ ਵਿੱਚੋਂ ਸਿੱਧੀ ਜਾਂਦੀ ਸੀ ਲਹਿੰਦੇ ਵੱਲ ਨੂੰ। ਲਹਿੰਦੇ ਵੱਲ ਨੂੰ? ਹਾਂਜੀ। ਉਹਦੇ ਲਾਸਟ ਜਿਹੜੀ ਰੋ ਤੀ ਸਾਡੀ, ਉਹਦੇ ਸੱਜੇ ਹੱਥ ਨੂੰ ਜਾ ਕੇ ਸਾਡਾ ਤੀਆ ਘਰ ਤਾ। ਜਾਣੀ ਚੌਂਕ ਤੋਂ ਸਿੱਧੀ ਗਲੀ ਚਲੀ ਗਈ, ਆਖਰੀ ਜਿਹੜੀ ਲਾਈਨ ਆ ਪਿੰਡ ਦੀ ਆਖਰੀ ਫਿਰਨੀ ਹੈ ਨਾ? ਹਾਂਜੀ ਹਾਂਜੀ। ਉੱਥੋਂ ਤੀਜੇ ਨੰਬਰ ਦਾ ਘਰ ਹੀ? ਚੌਥੇ ਨੰਬਰ ਦਾ ਘਰ ਤਾ ਸਾਡਾ। ਅੱਛਾ ਜੀ। ਹਾਂਜੀ। ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿਹੜੀ ਗਲੀ ਨਿਕਲਦੀ ਹੈ ਸਿੱਧੀ ਚੌਂਕ ਚੋਂ ਖੂਹ ਵਾਲੇ ਪਾਸੇ ਨੂੰ, ਸਿੱਧੀ ਲਹਿੰਦੇ ਵੱਲ ਨੂੰ, ਲਹਿੰਦੇ ਵਾਲੇ ਪਾਸੇ ਨੂੰ। ਹਾਂਜੀ ਹਾਂਜੀ। ਤੇ ਉੱਥੇ ਆ ਕੇ ਆਖਰੀ ਜਿਹੜੀ ਲਾਈਨ ਆ, ਲਾਈਨ ਦੇ ਵਿੱਚ ਤੀਜੇ ਚੌਥੇ ਨੰਬਰ ਦਾ ਘਰ ਸੀ ਤੁਹਾਡਾ? ਹਾਂਜੀ ਹਾਂਜੀ। ਤੇ ਘਰ ਪੱਕਾ ਸੀ ਜਾਂ ਕੱਚਾ ਸੀ? ਮਿਕਸ ਦਾ ਇੱਕ ਮਕਾਨ ਸਾਡੀ ਬੈਠਕ ਦੀ ਪੱਕੀ ਦੀ ਬਣੀ ਵੀ। ਅੱਛਾ ਜੀ। ਮੂਹਰੋਂ ਡੰਗਰਾਂ ਨੂੰ ਛੱਪਰ ਤੇ ਪਿੱਛੇ ਘਰ ਕੱਚੇ ਤੇ ਦਲਾਨ ਤੇ ਹੋਰ ਮਕਾਨ ਤੇ ਵਧੀਆ ਤਾਂ ਜਾਣੀ ਬਣਾਇਆ। ਬਾਪੂ ਹੁਣ ਉਮਰ ਕਿੰਨੀ ਹੈ? ਮੇਰੀ ਉਮਰ ਹੁਣ ਕੋਈ 84-85 ਸਾਲ ਦੀ ਹੈ। ਠੀਕ ਹੈ ਜੀ। ਤੇ ਹੁਣ ਜੇ ਤੁਹਾਨੂੰ ਉੱਥੇ ਲੈ ਜਾਈਏ, ਘਰ ਪਛਾਣ ਲੂਗੇ ਆਪਣਾ? ਹਾਂ ਹਾਂ, ਆਪਣਾ ਘਰ ਪਛਾਣ ਲੱਭ ਲੂਗੇ ਆਪਣੀ ਕਿਹੜੀ ਗਲੀ 'ਚ ਕਿਹੜਾ ਘਰ ਹੈ? ਹਾਂਜੀ ਹਾਂਜੀ। ਦਿਲ ਕਰਦਾ ਪਿੰਡ ਦੇਖਣ ਨੂੰ? ਆਓ ਜਾਵਾਂਗੇ ਤਾਂ ਦੇਖਾਂਗੇ, ਦੇਖ ਆਵਾਂਗੇ। ਨਹੀਂ ਕਦੇ ਯਾਦ ਆਉਂਦੀ ਹੈ? ਯਾਦ ਤਾਂ ਆਉਂਦੀਆਂ ਹੀ ਹੈ, ਵੀ ਯਾਦਾਂ ਤਾਂ ਆਉਂਦੀਆਂ। ਹੁਣ ਜਿਸ ਤਰ੍ਹਾਂ ਦਰਸ਼ਨ ਸਿੰਘ ਜੀ ਨੇ ਦੱਸਿਆ ਕਿ ਖੂਹ ਵਾਲੇ ਚੌਂਕ ਤੋਂ ਲਹਿੰਦੇ ਹੱਥ ਆਖਰੀ ਫਿਰਨੀ 'ਚ ਸੱਜੇ ਹੱਥ ਉਹਨਾਂ ਦਾ ਤੀਸਰਾ ਮਕਾਨ ਸੀ, ਜੋ ਅਸੀਂ ਆਪ ਸਭ ਨੂੰ ਵਿਖਾਵਾਂਗੇ। ਇਹ ਤੁਸੀਂ ਦੇਖ ਸਕਦੇ ਜੇ, ਇਹ ਪਿੰਡ ਦੀ ਆਖਰੀ ਫਿਰਨੀ 'ਚ ਖੜੇ ਹਾਂ। ਅਸੀਂ ਉਸ ਗਲੀ ਦੇ ਬਾਹਰ ਮੌਜੂਦ ਹਾਂ ਜਿੱਧਰ ਦਰਸ਼ਨ ਸਿੰਘ ਜੀ ਨੇ ਦੱਸਿਆ ਕਿ ਉਹਨਾਂ ਦਾ ਘਰ ਹੁੰਦਾ ਸੀ। ਤੇ ਹੁਣ ਅਸੀਂ ਗਲੀ ਦੇ ਅੰਦਰ ਜਾ ਕੇ ਆਪ ਸਭ ਨੂੰ ਮਕਾਨ ਵਿਖਾਉਂਦੇ ਹਾਂ। ਇਹ ਹੈ ਉਹ ਗਲੀ ਜਿੱਥੇ ਦਰਸ਼ਨ ਸਿੰਘ ਜੀ ਦਾ ਮਕਾਨ ਸੀ। ਇਸ ਗਲੀ ਦੇ ਵਿੱਚ ਪਹਿਲੇ ਸਾਰੇ ਕੱਚੇ ਘਰ ਸੀ, ਹੁਣ ਸਾਰੇ ਪੱਕੇ ਘਰ ਬਣ ਚੁੱਕੇ ਹਨ। ਹੁਣ ਇਹਨਾਂ ਦੇ ਵਿੱਚੋਂ ਦੇਖਿਆ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਸੀ ਕਿ ਇਹ ਤੀਸਰਾ ਜਾਂ ਚੌਥਾ ਮਕਾਨ ਉਹਨਾਂ ਦਾ ਸੀ। ਤੇ ਹੋਰ ਕੋਈ ਪਿੰਡ ਬਾਰੇ ਕੋਈ ਗੱਲ ਦੱਸਣੀ ਹੋਵੇ, ਕੋਈ ਪਿੰਡ ਦੀ ਕੋਈ ਯਾਦ, ਕੋਈ ਵੀ ਗੱਲ ਉੱਥੇ ਦੀ ਕੋਈ ਯਾਦ ਹੋਵੇ ਤੁਹਾਨੂੰ, ਕੋਈ ਛੋਟੇ ਹੁੰਦਿਆਂ ਨੂੰ ਕੋਈ ਖੇਡਦਿਆਂ ਦੀ, ਕੋਈ ਲੜਦਿਆਂ ਦੀ, ਕੋਈ ਕੁਛ ਪਿੰਡ ਦੀ ਕੋਈ ਮਸ਼ਹੂਰ ਗੱਲ? ਸਾਡੇ ਪਿੰਡ 'ਚ ਕੋਈ ਇਹੋ ਜਿਹੀ ਲੜਾਈ ਝਗੜਾ ਹੁੰਦਾ ਨਹੀਂ ਤਾਂ ਬੱਚਿਆਂ ਦਾ, ਨਾ ਹੀ ਸਾਡੇ ਬੰਦਿਆਂ ਦੇ ਵਿੱਚ ਆਪਸ ਵਿੱਚ ਹੁੰਦੇ ਤੇ ਮਾੜੇ ਮੋਟੇ। ਅੱਛਾ ਜੀ। ਬਹੁਤ ਸਵਾਗਤ ਤਾਂ ਪਿਆਰ ਤਾਂ। ਤੇ ਲਾਗੇ ਪਿੰਡ ਕਿਹੜੇ ਸੀ ਉਹਦੇ? ਸਾਡੇ ਪਿੰਡ ਦੇ ਨਾਲ 3 ਚੱਕ, 1 ਚੱਕ ਤੇ 5 ਚੱਕ। ਅੱਛਾ ਜੀ। ਇਹ 4 3 4 5 ਪਿੰਡ ਸਾਡੇ ਨਾਲ, ਪਿੰਡ ਦੇ ਨਾਲ ਦੇ 3 ਚੱਕ, 1 ਚੱਕ ਪਿੰਡ ਜਦੋਂ ਸ਼ੁਰੂ ਹੁੰਦਾ। ਅੱਛਾ ਜੀ। ਤੇ 5 ਚੱਕ ਇਹ ਨਾਲ ਪਿੰਡ ਸਾਡੇ ਮੋਹਰਾ। ਤੇ ਜਿਹੜਾ ਬੱਬਾ ਜੀ ਖੂਹ ਤੋਂ ਸਿੱਧਾ ਰਾਹ ਜਾਂਦਾ ਜੀ, ਉਹ 3-14 ਨੂੰ ਜਾਂਦਾ ਜੀ। 14 ਲਾਉਂਦਾ ਆ, 3-14 ਲਾਉਂਦਾ, 39-14 ਲਾਉਂਦਾ, ਕਿਉਂਕਿ ਸਾਡਾ 14 ਚੱਲਦਾ। ਸੌਰੀ ਮੈਂ। ਠੀਕ ਹੈ। ਹਾਂਜੀ। ਜਿਹੜੇ ਤੁਹਾਡੇ ਰਿਸ਼ਤੇਦਾਰੀਆਂ ਸੀ ਉਹ ਕਿਹੜੇ ਲਾਗੇ ਪਿੰਡਾਂ 'ਚ ਸੀ ਸਾਰੇ? ਹਾਂ, 3 ਚੱਕ ਔਰ 1 ਚੱਕ 'ਚ ਜ਼ਿਆਦਾ ਤੀਆਂ। 3 ਚੱਕ ਔਰ 1 ਚੱਕ 'ਚ ਜ਼ਿਆਦਾ? ਹਾਂ, 35-36 'ਚ ਜਿਹੜਾ ਉਧਰ ਵੀ ਹੈਗੀਆਂ ਸੀ।
ਅੱਛਾ ਜੀ, ਲੈਲਪੁਰ ਜ਼ਿਲ੍ਹੇ 'ਚ। ਲਾਇਲਪੁਰ ਜ਼ਿਲ੍ਹਾ। ਹਾਂਜੀ ਤੁਹਾਡਾ ਜ਼ਿਲ੍ਹਾ ਤਾਂ ਮਿੰਟ ਗੁਮਰੀ ਹੈ ਨਾ? ਮਿੰਟ ਕੁਮਰੀ ਦਾ ਜੀ। ਤੇ ਇੱਥੇ ਕੋਈ ਰੇਲਵੇ ਸਟੇਸ਼ਨ ਹੈਗਾ ਸੀ ਜੀ ਵੰਡ ਵੇਲੇ ਤੋਂ ਪਹਿਲੇ ਦਾ ਹਾਂ, ਹੋਏਗਾ? ਪਹਿਲੇ ਦਾ ਰੇਲਵੇ ਸਟੇਸ਼ਨ ਸੀ, ਸਹੀ, ਹਾਲੇ ਵੀ ਮੌਜੂਦ ਹੋ? ਮੌਜੂਦ ਹੈ। ਮੌਜੂਦ। ਤੇ ਜਦੋਂ ਤੁਸੀਂ ਇੱਧਰ ਆਏ ਜੀ ਤੇ ਉਸ ਟਾਈਮ ਪਿੰਡ ਦੇ ਵਿੱਚ ਸੁਣਿਆ ਕਿ ਮੇਲਾ ਮੂਲਾ ਲੱਗਦਾ ਸੀ, ਮੇਲਾ ਲੱਗਦਾ ਸੀ ਪਿੰਡ 'ਚ? ਹਾਂ, ਇੱਥੇ ਦੁਸਹਿਰਾ ਲੱਗਦਾ ਸੀ। ਦੁਸਹਿਰਾ ਲੱਗਦਾ ਸੀ। ਹੂੰ। ਸਹੀ। ਤੇ ਉਹ ਮੁਸਲਮਾਨ ਤੇ ਸਿੱਖ ਸਾਰੇ ਇਕੱਠੇ ਮਨਾਉਂਦੇ ਸੀ ਕਿ ਉਹ ਹੀ ਮਨਾਉਂਦੇ ਸੀ? ਉਹ ਆਮ ਲੋਕ ਦੇਖਣ ਆਉਂਦੇ ਸੀ। ਸਹੀ, ਵੀ ਬਾਹਰੋਂ ਵੀ ਲੋਕ ਵੇਖਣ ਆਉਂਦੇ ਸੀ। ਹਾਂ, ਪਹਿਲਾਂ 4 ਚੱਕ 14L ਕੱਸੋਵਾਲ ਪਿੰਡ ਤੇ ਰੇਲਵੇ ਸਟੇਸ਼ਨ ਸਾਂਝਾ ਹੀ ਸੀ, ਲੇਕਿਨ ਇਹਦੇ ਵਿੱਚੋਂ ਰੋਡ ਕੱਢ ਦਿੱਤਾ ਗਿਆ, ਜਿੰਦੀ ਵਜ੍ਹਾ ਤੋਂ ਰੇਲਵੇ ਸਟੇਸ਼ਨ ਤੇ ਪਿੰਡ ਦੇ ਵਿੱਚ 1 ਮੀਲ ਦੇ ਪੰਧ ਦੀ ਦੂਰੀ ਪੈ ਗਈ। ਤੇ ਅੱਜ ਵੀ ਇਹੀ ਬਾਜ਼ਾਰ ਗੁਜ਼ਰ ਕੇ ਰੇਲਵੇ ਸਟੇਸ਼ਨ ਨੂੰ ਜਾਂਦਾ ਹੈ, ਜਿੱਥੋਂ ਪਹਿਲਾਂ ਲੋਕ ਲੰਘ ਕੇ 4 ਚੱਕ 14L ਕੱਸੋਵਾਲ ਦੇ ਸਕੂਲ ਜਾਂਦੇ ਸੀ। ਤੇ ਇਹ ਹੈ 4 ਚੱਕ 14L ਕੱਸੋਵਾਲ ਦਾ ਸਟੇਸ਼ਨ, ਜਿੰਦੀ ਕਿ ਤਮੀਰ 1865 ਵਿੱਚ ਕੀਤੀ ਗਈ, ਜੋ ਕਿ ਅੱਜ ਵੀ ਇੱਥੇ ਉਸੇ ਹੀ ਇਮਾਰਤ, ਉਹੀ ਬਿਲਡਿੰਗ ਮੌਜੂਦ ਹੈ। ਕੁਝ ਇੱਕ ਚੀਜ਼ ਦੱਸੋ, ਜਿਹੜੇ ਹੁਣ ਆ ਬੈਠੇ ਹੋਏ ਆ ਆਪਾਂ ਨੰਗਲ ਪਿੰਡ, ਨੰਗਲ ਅਬਿਆਣਾ, ਹਾਂਜੀ ਇਹ ਜ਼ਿਲ੍ਹਾ ਰੋਪੜ ਹੈ ਨਾ, ਹਾਂਜੀ ਹਾਂਜੀ ਤਹਿਸੀਲ ਅਨੰਦਪੁਰ ਸਾਹਿਬ। ਹਾਂਜੀ ਪਹਿਲਾਂ ਸੀਗਾ ਜ਼ਿਲ੍ਹਾ ਇਹ ਹੁਸ਼ਿਆਰਪੁਰ ਹੈ ਨਾ ਜੀ, ਤਹਿਸੀਲ ਊਨਾ, ਸਾਡਾ ਹੁਸ਼ਿਆਰਪੁਰ ਸੀ, ਤਹਿਸੀਲ ਊਨਾ ਸੀ। ਹਾਂਜੀ। ਤੇ ਅੱਜ ਦੇ ਟਾਈਮ ਤੇ ਜਿਹੜੇ ਇੱਥੇ ਜਿੰਨੇ ਪਰਿਵਾਰ ਬੈਠੇ ਹੋਏ ਆ, ਇਹ ਸਾਰੇ ਦੇ ਸਾਰੇ ਉੱਥੋਂ ਹੀ ਆਏ ਹੋਏ ਆ, 4 ਚੱਕ ਕੱਸੋਵਾਲ ਤੋਂ। ਹਾਂਜੀ ਹਾਂਜੀ 4 ਚੱਕ ਕੱਸੋਵਾਲ ਦੇ। ਇਹ ਜਾਣੀ ਇਹ ਪੂਰਾ ਜਿਹੜਾ ਪਿੰਡ ਹੈ ਨੰਗਲ, ਔਰ ਨੰਗਲ ਕੱਲਾ ਹੀ ਹੈ ਨਾ ਜੀ, ਅਬਿਆਣੇ ਦਾ ਨਹੀਂ ਨਾ ਹੈਗਾ। ਨਾ ਨੰਗਲ ਪਿੰਡ ਆ ਰੋਪੜ ਲਾਗੇ। ਇਹ ਜਿਹੜਾ ਪੂਰਾ ਪਿੰਡ ਹੈ, ਇਹ 4 ਚੱਕ ਕੱਸੋਵਾਲ ਤੋਂ ਉੱਜੜ ਕੇ ਇੱਥੇ ਆ ਕੇ ਵਸਿਆ ਹੋਇਆ ਹੈ। ਹਾਂਜੀ